ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕੁਮ। 26 ਜੁਲਾਈ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੀ ਤੱਕ ਨਹੀਂ ਕੀਤਾ। ਵੀਲੌਗ ਨੂੰ ਵੇਖਣ ਤੋਂ ਬਾਅਦ ਲਾਈਕ ਕਰੋ, ਕਮੈਂਟ ਕਰੋ, ਹੋ ਸਕੇ ਤਾਂ ਵਟਸਐਪ ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਉਹਨੇ ਅੱਜ ਦੀਆਂ ਗੱਲਾਂ ਵਾਲੇ ਪਾਸੇ। ਅੱਜ ਦੀ ਪਹਿਲੀ ਖਬਰ ਜਿੱਤੇ ਚਾਨਣ ਪਾਉਣਾ ਹੈ ਉਹ ਇਮਰਾਨ ਖਾਨ ਨੇ ਉਹ ਹੱਲ ਤਜਵੀਜ਼ ਕੀਤਾ ਜਿਹਦੇ ਤੋਂ ਜਿਹੜੇ ਹੱਲ ਦੇ ਉੱਤੇ ਅਗਰ ਅਮਲ ਕੀਤਾ ਜਾਏ ਤੇ ਪਾਕਿਸਤਾਨ ਇਸ ਵੇਲੇ ਇਸ ਸਾਰੇ ਗਰਦਾਬ 'ਚੋਂ ਨਿਕਲ ਜਾਏਗਾ। ਇਹ ਜਿਹੜੀ ਭੰਬੀਰੀ ਘੁੰਮ ਰਹੀ ਹੈ ਵਕਤ ਦੀ ਤੇ ਅਸੀਂ ਇਸ ਇੱਕ ਤੁਸੀਂ ਇਹ ਹੀ ਕਹੋ ਕਿ ਬਹੁਤ ਵੱਡੇ ਤੂਫਾਨ ਦੇ ਵਿੱਚ ਫਸੇ ਹੋਏ हैं। ਮਾਸ਼ੀ ਤੌਰ 'ਤੇ ਵੀ ਹੈ, ਇੰਤਜ਼ਾਮੀ ਤੌਰ 'ਤੇ ਵੀ ਹੈ, ਸਮਾਜੀ ਤੌਰ 'ਤੇ ਵੀ ਹੈ। ਬਿਜਲੀ ਦੇ ਬਿੱਲਾਂ ਤੋਂ ਲੈ ਕੇ ਤੇ ਜੋ ਕੁਝ ਹੋ ਰਿਹਾ ਇਨਸਾਨੀ ਹਕੂਕ ਤੱਕ, ਉਹ ਸਾਰੇ ਮਾਮਲਿਆਂ ਤੋਂ ਪਾਕਿਸਤਾਨ ਬਾਹਰ ਨਿਕਲ ਸਕਦਾ ਹੈ। ਇਮਰਾਨ ਖਾਨ ਨੇ ਉਹਦਾ ਮਸ਼ਵਰਾ ਇਹ ਦਿੱਤਾ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ। ਹਾਂਜੀ, ਫ੍ਰੀ ਐਂਡ ਫੇਅਰ ਇਲੈਕਸ਼ਨ। ਹੁਣ ਤੁਸੀਂ ਇਹ ਸੋਚਦੇ ਹੋਵੋਗੇ ਵੀ ਹੁਣੇ ਹੀ ਤੇ ਸਾਡਾ ਜਿਹੜਾ ਇਹ ਸਾਰੇ ਦਾ ਸਾਰਾ ਮੈਂਡੇਟ ਜਿਹੜਾ ਚੋਰੀ ਕੀਤਾ ਗਿਆ ਹੈ, ਤਹਿਰੀਕ ਇਨਸਾਫ 2/3 ਮੈਜੋਰਿਟੀ ਨਾਲ ਜਿੱਤੀ ਹੈ। ਚੌਧਰੀ ਸਾਹਿਬ ਨੇ ਉਹ ਮੈਂਡੇਟ ਚੋਰੀ ਕਰ ਲਿਆ ਤੇ ਫਿਰ ਨਵੇਂ ਇਲੈਕਸ਼ਨ ਵਾਲੇ ਪਾਸੇ ਨੂੰ ਤੁਰ ਪਏ। ਵੇਖੋ, ਜਾਂ ਤੇ ਮੈਂਡੇਟ ਵਾਪਸ ਕਰ ਦੇਣ, ਉਹ ਇਹਨਾਂ ਨੂੰ ਹੌਸਲਾ ਨਹੀਂ ਪੈਣ ਡਿਆ। ਹੁਣੇ ਹੀ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਜਿਹੜਾ ਫੈਸਲਾ ਦਿੱਤਾ ਸੀ ਉਹਦੇ 'ਚ 39 ਮੈਂਬਰਾਂ ਦਾ ਤੇ ਇਹਨਾਂ ਨੇ ਕਰ ਛੱਡਿਆ ਨੋਟੀਫਿਕੇਸ਼ਨ ਕਿ ਹਾਂਜੀ ਇਹ ਤਹਿਰੀਕ ਇਨਸਾਫ ਦੇ ਨੇ। ਨੋਟੀਫਿਕੇਸ਼ਨ ਉਹਨਾਂ ਦਾ ਜਾਰੀ ਹੋ ਗਿਆ। ਉਹ 39 ਤੇ ਹੁਣ ਪਾਕਿਸਤਾਨ ਤਹਿਰੀਕ ਇਨਸਾਫ ਦੇ ਮੈਂਬਰ ਬਣ ਕੇ ਬਹਿਣਗੇ ਅਸੈਂਬਲੀ 'ਚ। ਜਿਹੜੇ 41 ਮੈਂਬਰ ਉਹ 100% ਦੇ 100% ਨੇ, ਮੀਨ ਪੂਰੇ 41 ਮੈਂਬਰਾਂ ਨੇ ਆਪਣੇ ਬਿਆਨੇ ਅਲਫੀ ਇਲੈਕਸ਼ਨ ਕਮਿਸ਼ਨ 'ਚ ਜਮ੍ਹਾਂ ਕਰਾ ਛੱਡੇ। ਹੁਣ ਉਹਨਾਂ ਦੇ ਬਾਰੇ ਇਲੈਕਸ਼ਨ ਕਮਿਸ਼ਨ ਫੇਰ ਸੁਪਰੀਮ ਕੋਰਟ 'ਚ ਗਿਆ ਕਿ ਜੀ ਸਾਡੀ ਰਹਿਨੁਮਾਈ ਕਰੋ, ਸਾਨੂੰ ਦੱਸੋ, ਸਾਨੂੰ ਸਮਝ ਨਹੀਂ ਆਉਣ ਡਈ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਕਿਸ ਤਰ੍ਹਾਂ ਇਹਨਾਂ ਨੂੰ ਤਹਿਰੀਕ ਇਨਸਾਫ ਦਾ ਮੁਕਰਰ ਕਰਦਾ ਹੈ, ਕਿਉਂਕਿ ਸਾਨੂੰ ਤਾਂ ਇਸ ਵੇਲੇ ਪਤਾ ਹੀ ਨਹੀਂ ਕਿ ਤਹਿਰੀਕ ਇਨਸਾਫ ਦਾ ਚੇਅਰਮੈਨ ਕੌਣ ਹੈ, ਕਿਉਂਕਿ ਸਾਡੇ ਕਾਗਜ਼ਾਂ 'ਤੇ ਤਹਿਰੀਕ ਇਨਸਾਫ ਦਾ ਇਲੈਕਸ਼ਨ ਨਹੀਂ ਹੋਇਆ ਤੇ ਇਹਨਾਂ ਮਾਮਲਾਤ ਦੇ ਵਿੱਚ ਸਾਡੀ ਰਹਿਨੁਮਾਈ ਕਰੋ, ਇਹ ਕਹਿਣਾ ਹੈ ਇਲੈਕਸ਼ਨ ਕਮਿਸ਼ਨ ਦਾ ਸੁਪਰੀਮ ਕੋਰਟ ਨੂੰ। ਇਹ ਉਹ 2 ਨੰਬਰੀ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਦੇ ਆਪਣੇ ਜਵਾਬ 'ਚ ਹੀ ਮੌਜੂਦ ਹੈ, ਕਿਉਂਕਿ ਇਲੈਕਸ਼ਨ ਕਮਿਸ਼ਨ ਇੱਕ ਪਾਸੇ ਉਸੇ ਹੀ ਗੌਹਰ ਖਾਨ ਸਾਹਿਬ ਨੂੰ ਚੇਅਰਮੈਨ ਮੰਨ ਕੇ ਤੇ 39 ਮੈਂਬਰਾਂ ਨੂੰ ਦਿੱਤੀ ਹੋਈ ਟਿਕਟ ਨੂੰ ਜਾਇਜ਼ ਮੰਨ ਰਿਹਾ ਔਰ ਨੋਟੀਫਿਕੇਸ਼ਨ ਕਰ ਰਿਹਾ, ਤੇ ਦੂਜੇ ਪਾਸੇ 41 ਮੈਂਬਰਾਂ ਦੇ ਉੱਤੇ ਉਸੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਉਹ ਮੰਨ ਨਹੀਂ ਰਿਹਾ। ਬਹਰਹਾਲ ਇਹ ਉਹਨਾਂ ਨੇ ਜਿਹੜਾ ਇਹਨੂੰ ਇਹੀ ਕਹਿ ਸਕਦੇ ਹੋ ਕਿ ਭੰਬੜ ਪੂਸ ਪਾਇਆ ਸਾਰਾ ਇਸ ਕੰਮ ਨੂੰ ਲੰਮਾ ਕਰਨ ਵਾਸਤੇ। ਤੇ ਇਹ ਹੁਣ ਜ਼ਾਹਿਰ ਹੈ ਸੁਪਰੀਮ ਕੋਰਟ ਦੇ ਵਿੱਚ ਜਾਂ ਤਾਂ ਕੋਈ ਰਿਟ ਕਰਨੀ ਪਏਗੀ ਤੇ ਇਹਨਾਂ ਨੇ ਇਹਦਾ ਵਕਤ ਜ਼ਾਇਆ ਕਰਨਾ। ਬਹਰਹਾਲ ਜਿਹੜੀ ਇਮਰਾਨ ਖਾਨ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਮਸ਼ਵਰਾ ਦਿੱਤਾ ਹੈ ਉਹ ਇਸ ਤੋਂ ਸਾਇਬ ਹੈ ਕਿ ਜਿਹੜੀ ਪਾਕਿਸਤਾਨੀ ਇਸਟੈਬਲਿਸ਼ਮੈਂਟ ਹੈ ਉਹਨਾਂ ਵਾਸਤੇ, ਮਿਲਟਰੀ ਇਸਟੈਬਲਿਸ਼ਮੈਂਟ ਵਾਸਤੇ ਵੀ, ਫੇਸ ਸੇਵਿੰਗ ਵਾਸਤੇ ਇਹਦੋਂ ਵੱਧ ਕੰਮ ਹੋਰ ਕੋਈ ਚੰਗਾ ਹੋਏਗਾ ਨਹੀਂ ਜਿਹੜਾ ਇਮਰਾਨ ਖਾਨ ਸਾਹਿਬ ਪ੍ਰਪੋਜ਼ ਕਰ ਰਹੇ ਨੇ ਕਿ ਦੋਹਰੇ ਇਲੈਕਸ਼ਨ ਕਰਾ ਦਿਓ ਅਗਲੇ 5-6 ਮਹੀਨਿਆਂ ਦੇ ਵਿੱਚ। ਕਿਉਂਕਿ ਇਸ ਵੇਲੇ ਜਿੰਨੀ ਇਲੈਕਸ਼ਨ ਦੇ ਵਿੱਚ ਲੁੱਟਮਾਰ ਇਹਨਾਂ ਨੇ ਕੀਤੀ 8 ਫਰਵਰੀ ਵਾਲੇ 'ਚ, ਅਗਰ ਉਹ ਨੰਗਾ ਹੋ ਗਿਆ ਇਲੈਕਸ਼ਨ ਤੇ ਮਿਲਟਰੀ ਇਸਟੈਬਲਿਸ਼ਮੈਂਟ ਕੋਲ ਤੇ ਮੂੰਹ ਵਿਖਾਉਣ ਨੂੰ ਔਰ ਮੂੰਹ ਲੁਕਾਉਣ ਨੂੰ ਦੋਵਾਂ ਨੂੰ ਕੋਈ ਥਾਂ ਨਹੀਂ ਹੋਏਗਾ। ਤੇ ਇਸ ਵਜ੍ਹਾ ਤੋਂ ਨਵਾਂ ਇਲੈਕਸ਼ਨ, ਲੇਕਿਨ ਉਹ ਇਹੋ ਜਿਹੇ ਸਾਰੇ ਕਾਜ਼ੀ ਫਾਇਜ਼ ਈਸਾ ਤੇ ਦੂਸਰੇ ਪਾਸੇ ਜਿਹੜਾ ਆਪਣਾ ਇਹੋ ਜਿਹਾ ਇਲੈਕਸ਼ਨ ਕਮਿਸ਼ਨ ਤੇ ਇਹ ਸਾਰੀ ਜਿਹੜੀ 2 ਨੰਬਰੀ ਇਹਦੇ 'ਚ ਨਹੀਂ ਹੋਣਾ ਚਾਹੀਦਾ। ਇਮਰਾਨ ਖਾਨ ਨੂੰ ਔਰ ਪਾਕਿਸਤਾਨ ਦੀ ਆਵਾਮ ਨੂੰ ਇਹਦੇ 'ਚ ਕੋਈ ਰਿਸਕ ਨਹੀਂ ਹੈਗਾ। ਹਾਂ, ਥੋੜੀ ਤਕਲੀਫ ਜ਼ਰੂਰ ਹੈ ਕਿ ਇੱਕ ਵਾਰ ਫੇਰ ਇਲੈਕਸ਼ਨ ਲੜਨਾ ਪਏਗਾ ਤੇ ਆਵਾਮ ਨੂੰ ਵੋਟ ਪਾਉਣੇ ਪੈਣਗੇ, ਲੇਕਿਨ ਆਵਾਮ ਨੂੰ ਤੇ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਤੇ ਇਮਰਾਨ ਖਾਨ ਨੂੰ ਦੋਵਾਂ ਨੂੰ ਪਤਾ ਹੈ ਕਿ ਜਨਾਬੇ ਵਾਲਾ ਜਿਸ ਵੇਲੇ ਵੀ ਇਲੈਕਸ਼ਨ ਹੋਇਆ ਆਵਾਮ ਨੇ ਤੇ 2/3 ਤੋਂ ਬਹੁਤੀ ਮੈਜੋਰਿਟੀ ਜਿਹੜੀ ਉਹ ਇਮਰਾਨ ਖਾਨ ਨੂੰ ਦੇਣੀ ਹੈ ਤੇ ਕੰਮ ਫਿਰ ਗਾਂ ਤੁਰ ਪੈਣਾ। ਲੇਕਿਨ ਬਹਰਹਾਲ ਕਹਿਣ ਦੀ ਗੱਲ ਇਹ ਹੈ ਕਿ ਇਸ ਵੇਲੇ ਜੋ ਕੁਝ ਵੀ ਹੈ ਉਹ ਇਮਰਾਨ ਖਾਨ ਨੇ ਜਿਹੜਾ ਮਸ਼ਵਰਾ ਦਿੱਤਾ ਹੈ ਉਹ ਦਰੁਸਤ ਦਿੱਤਾ ਹੈ। 12 ਮੁਕੱਦਮਿਆਂ ਦੇ ਵਿੱਚੋਂ ਇਮਰਾਨ ਖਾਨ ਦਾ ਰਿਮਾਂਡ ਵੀ ਖਾਰਜ ਹੋ ਗਿਆ ਤੇ ਅਦਾਲਤ ਨੇ ਜਿਹਨੂੰ ਆਂਦਾ ਨੇ ਭਿਉਂ ਕੇ ਮਾਰੀਆਂ ਨੇ, ਜਾਂ ਉਹਨੂੰ ਔਖਾ ਨਾ ਕਿ ਧੋ ਕੇ ਕੁੱਟਿਆ ਉੱਥੇ ਅਦਾਲਤ ਦੇ ਵਿੱਚ। ਉਹ ਸਾਰੇ ਲੋਕ ਜਿਹੜੇ 9 ਮਈ ਕਰਦੇ ਸਨ ਕਿ 9 ਮਈ ਨੂੰ ਇਹ ਹੋਇਆ ਤੇ 9 ਮਈ ਨੂੰ ਉਹ ਹੋਇਆ, ਉੱਥੇ ਕੋਈ ਜਵਾਬ ਮੌਜੂਦ ਨਹੀਂ ਸੀ ਹੈਗਾ ਅਦਾਲਤ ਨੂੰ ਦੇਣ ਨੂੰ। ਉਹ ਜਿਹੜੀ ਮੈਡਮ ਰੋਲੈਕਸ, ਉਹ SSP ਸਾਹਿਬਾ, ਇੱਕ ਚੇਤੇ ਕਰੋ ਤੁਸੀਂ, ਅਨੂਸ਼ ਸਾਹਿਬਾ, ਉਹ ਮੈਡਮ ਰੋਲੈਕਸ ਸਾਹਿਬਾ ਕਹਿੰਦੀਆਂ ਸਨ ਕਿ ਨਾਕਾਬਲੇ ਤਰਦੀਦ ਸ਼ਵਾਹਦ ਨੇ ਸਾਡੇ ਕੋਲ, ਐਸੇ ਸਬੂਤ ਨੇ ਕਿ ਜਿਨ੍ਹਾਂ ਨੂੰ ਕੋਈ ਝੁਟਲਾ ਨਹੀਂ ਸਕੇਗਾ। ਉੱਥੇ ਮਲਟੀਪਲ ਸਬੂਤ ਤੇ ਛੱਡੋ, ਕੋਈ ਇੱਕ ਸਬੂਤ ਨਹੀਂ ਇਹ ਦੇ ਸਕੇ। ਸਿਰਫ ਇਹ ਆਖਿਆ ਕਿ ਜੋ ਇਮਰਾਨ ਖਾਨ ਨੇ ਜੰਗਲ ਦਾ ਕਾਨੂੰਨ ਆਖਿਆ ਸੀ ਤੇ ਇਮਰਾਨ ਖਾਨ ਨੇ ਲੋਕਾਂ ਨੂੰ ਭੜਕਾ ਦਿੱਤਾ ਤੇ ਤਕਰੀਰ ਕੀਤੀ ਤੇ ਅਦਾਲਤ ਨੇ ਆਖਿਆ ਚਲੋ ਇਹੀ ਸਾਬਤ ਕਰ ਦਿਓ ਕਿ ਇਮਰਾਨ ਖਾਨ ਨੇ ਭੜਕਾ ਦਿੱਤਾ ਤੇ
ਤੇ ਆਖਿਆ ਵੀ ਜਾਓ ਉੱਥੇ ਅੱਗ ਲਾਓ ਤੇ ਉੱਥੇ ਇਹ ਕਰੋ, ਉਹਦਾ ਵੀ ਜਵਾਬ ਕੋਈ ਨਹੀਂ ਸੀ ਹੈਗਾ। ਤਕਰੀਰ ਵੀ ਇਮਰਾਨ ਖਾਨ ਦੀ ਇੱਕ ਸਿਆਸੀ ਸੀ ਤੇ ਉਹਨਾਂ ਨੇ ਇਹ ਆਖਿਆ ਵੀ ਸਿਆਸਤਦਾਨ ਤੇ ਆਂਦਾ ਹੀ ਨਹੀਂ ਵੀ ਇਹਤਜਾਜ ਕਰਨਾ। ਇਹਤਜਾਜ ਕਰਨ ਦਾ ਮਤਲਬ ਅੱਗ ਲਾਉਣਾ ਤਾਂ ਨਹੀਂ ਹੈ, ਤੇ ਉੱਤੇ ਦਹਿਸ਼ਤਗਰਦੀ ਦੇ ਪਰਚੇ ਤਾਂ ਨਹੀਂ ਦੇ ਸਕਦੇ। ਉਹ 12 ਦੇ 12 ਜਿਹੜੇ ਰਿਮਾਂਡ ਸਨ ਉਹ ਜਨਾਬੇ ਵਾਲਾ 12 ਮੁਕੱਦਮਿਆਂ ਦੇ ਵਿੱਚੋਂ ਉੱਡ ਗਏ ਨੇ। 10 ਦਿਨ ਦਾ ਰਿਮਾਂਡ ਸ਼ਾਇਦ ਦਿੱਤਾ ਹੋਇਆ ਸੀ, ਉਹ ਦੂਸਰੇ ਪਾਸਿਓਂ 9 ਮਈ ਵੀ ਉੱਡ ਗਿਆ, ਉਹਦੀ ਵੀ ਜਿਹੜੀ ਹੈ ਤਬਾਹੀ ਨਿਕਲ ਗਈ ਹੈ, ਪੱਲੇ ਕੁਛ ਨਹੀਂ ਰਿਹਾ, ਉੱਥੇ ਦੱਸਣ ਨੂੰ ਕੋਈ ਜਵਾਬ ਵੀ ਕੋਈ ਨਹੀਂ ਸੀ ਹੈਗਾ। ਇਹ ਸਾਰੇ ਮਾਮਲਾਤ ਦੇ ਵਿੱਚ ਮੈਨੂੰ ਵੀ ਲੱਗਦਾ ਹੈ ਕਿ ਹੁਣ 2 ਕੰਮ ਹੋਣੇ ਨੇ। ਇੱਕ ਕੰਮ ਤਾਂ ਇਹ ਹੋਣਾ ਕਿ ਇਨਸ਼ਾਅੱਲਾ ਜਾਂ ਤਾਂ ਇਮਰਾਨ ਖਾਨ ਸਾਹਿਬ ਅਗਲੇ ਚੰਦ ਦਿਨਾਂ ਦੇ ਵਿੱਚ ਰਿਹਾ ਹੋਣਗੇ। ਚੰਦ ਦਿਨਾਂ ਦਾ ਮਤਲਬ 2 ਹਫ਼ਤੇ, 3 ਹਫ਼ਤੇ, 1 ਹਫ਼ਤਾ, 4 ਹਫ਼ਤੇ, ਇਹਦੇ ਵਿੱਚ ਇਨਸ਼ਾਅੱਲਾ ਇਹ ਸਾਰੇ ਕੇਸਾਂ ਦੇ ਵਿੱਚੋਂ ਰਿਹਾ ਹੋ ਕੇ ਘਰ ਜਾਣਗੇ। ਅਤੇ ਦੂਜਾ ਤਰੀਕਾ ਫਿਰ ਇਹ ਕਿ ਚੌਧਰੀ ਸਾਹਿਬ ਹੋਰ ਜ਼ਿੱਦ ਕਰਨਗੇ ਅਤੇ ਫਿਰ ਜਾਂ ਇਮਰਾਨ ਖਾਨ ਨੂੰ ਕਿਸੇ ਮਿਲਟਰੀ ਕੋਰਟ ਜਾਂ ਉਸ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰਨਗੇ। ਗਏ ਵੀ ਤਾਂ ਕਾਮਯਾਬ ਕੋਈ ਨਹੀਂ ਹੋਇਆ ਜਾਣਾ, ਉਹ ਭੈੜਾ ਕੰਮ ਹੋਏਗਾ। ਉਹਦੇ ਨਾਲ ਮਜ਼ੀਦ ਜਿਹੜੀ ਹਜ਼ੀਮਤ ਹੋਏਗੀ, ਮਜ਼ੀਦ ਬੇਇੱਜ਼ਤੀ ਹੋਏਗੀ, ਕੋਈ ਉਹਦੇ 'ਚ ਬਿਹਤਰੀ ਦਾ ਚਾਂਸ ਜਿਹੜਾ ਉਹ ਹੈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਖਬਰ ਇਹ ਹੈ ਕਿ ਅਜ਼ਮਾ ਬੁਖਾਰੀ ਸਾਹਿਬਾ ਨੇ ਇੱਕ ਨਵਾਂ ਇਨਕਸ਼ਾਫ ਕੀਤਾ ਹੈ ਕਿ ਇਹਨਾਂ ਨੇ ਇੱਕ ਐਸੀ ਟੈਕਨੋਲੋਜੀ ਲਿਆਂਦੀ ਹੈ ਜਿਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਇੰਟਰਨੈਟ ਵੈਸੇ ਹੀ ਬੰਦ ਹੋ ਜਾਣਾ ਹੈ। ਉਹ ਤੁਸੀਂ ਵੇਖਿਆ ਹੋਏਗਾ ਕਿ ਅਕਸਰ ਪਾਰਕਿੰਗ ਦੇ ਵਿੱਚ ਕਈ ਥਾਵਾਂ ਦੇ ਉੱਤੇ ਤੁਸੀਂ ਹਰੇ ਰੰਗ ਦੀਆਂ ਚਾਦਰਾਂ ਜੀਆਂ ਵੇਖੀਆਂ ਹੋਣਗੀਆਂ, ਇੱਕ ਤਾਂ ਕੱਪੜੇ ਦੀਆਂ ਹੁੰਦੀਆਂ ਨਾ, ਅਤੇ ਇੱਕ ਥੋੜ੍ਹੀ ਜਿਹੀਆਂ ਹਰੇ ਰੰਗ ਦੀਆਂ ਹੁੰਦੀਆਂ ਨੇ, ਲੇਕਿਨ ਉਹ ਇੰਝ ਲੱਗਦੀਆਂ ਨੇ ਜਿੱਦਾਂ ਪਲਾਸਟਿਕ ਦੀਆਂ ਬਣੀਆਂ ਹੁੰਦੀਆਂ ਨੇ, ਜਾਂ ਉਹ ਥੋੜ੍ਹੀਆਂ ਜਿਹੀਆਂ ਜਿਸ ਤਰ੍ਹਾਂ ਉਹਨਾਂ ਨੂੰ ਫਾਈਬਰ ਦੀਆਂ ਸ਼ੀਟਾਂ ਆਉਂਦੇ ਨੇ। ਹਰੇ ਰੰਗ ਦੀਆਂ ਵੀ ਹੁੰਦੀਆਂ ਨੇ, ਦੂਜੀਆਂ ਵੀ ਪਾਰਕਿੰਗ ਲੋਟਾਂ ਦੇ ਉੱਤੇ ਵੀ ਹੁੰਦੀਆਂ ਨੇ, ਹੋਰ ਵੀ ਕਈ ਜਗ੍ਹਾ ਤੁਸੀਂ ਵੇਖੀਆਂ ਹੋਣਗੀਆਂ। ਉਹ ਫਾਈਬਰ ਵਾਲ ਉਹਦੇ ਨਾਲ ਬਣਦੀ ਹੈ। ਅਤੇ ਇੱਕ ਹੁੰਦੀ ਫਾਇਰ ਵਾਲ। ਫਾਇਰ ਵਾਲ ਆਖਦੇ ਨੇ ਜਿਹੜੀ ਕੰਪਿਊਟਰ ਦੇ ਵਿੱਚ ਕਿਸੇ ਵੀ ਟ੍ਰੈਫਿਕ ਨੂੰ ਰੋਕਣ, ਮੋਨੀਟਰ ਕਰਨ ਜਾਂ ਸਲੋ ਕਰਨ ਲਈ ਇਸਤੇਮਾਲ ਹੁੰਦੀ ਹੈ, ਉਹਨੂੰ ਫਾਇਰ ਵਾਲ ਆਖਦੇ ਨੇ। ਕਿਉਂਕਿ ਇੱਕ ਤਾਂ ਇਹ ਨੂਨ ਲੀਗ ਵਾਲੇ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ। ਇਮਰਾਨ ਖਾਨ ਪਹਿਲਾਂ ਹੀ ਦੱਸ ਗਿਆ ਸੀ। ਅਤੇ ਇਹ ਸੁਣੋ ਜ਼ਰਾ, ਅਜ਼ਮਾ ਬੁਖਾਰੀ ਸਾਹਿਬਾ ਜਿਹੜੀਆਂ ਆਪਣੇ ਆਪ ਨੂੰ ਵੀ ਵਕੀਲ ਆਖਦੀਆਂ ਨੇ, ਅਤੇ ਇਹਨਾਂ ਦੇ ਅੱਬਾ ਜੀ ਵੀ ਵਕੀਲ ਸਨ। ਹਾਂਜੀ, ਉਹ ਹੀ ਵਕੀਲ ਜਿਹਨਾਂ ਰੇਮੰਡ ਡੇਵਿਸ ਨੂੰ ਚੇਤੇ ਕਰਾਓ, ਰੇਮੰਡ ਡੇਵਿਸ ਨੂੰ ਛੁਡਵਾਇਆ ਸੀ, ਅਤੇ ਉਹ ਹੀ ਵਕੀਲ ਸਨ। ਅਤੇ ਇਹ ਆਪਣੇ ਆਪ ਨੂੰ ਨਸਲ ਦਰ ਨਸਲ ਵਕੀਲ ਆਖਦੀਆਂ ਨੇ, ਪਰ ਇਹਨਾਂ ਨੂੰ ਅਜੇ ਤੱਕ ਫਾਇਰ ਵਾਲ ਅਤੇ ਫਾਈਬਰ ਵਾਲ ਦਾ ਨਹੀਂ ਪਤਾ। ਅਤੇ ਇਹ ਹੁਣ ਮਾਛੀ ਵਾਲ ਦਾ ਵੀ ਨਹੀਂ ਪਤਾ ਹੋਣਾ, ਉਹ ਤੀਸਰੀ ਵਾਲ ਹੈ, ਅਤੇ ਉੱਤੇ ਬਸ਼ਾਰਤ ਮਸੱਲੀ ਦਾ ਵੀ ਨਹੀਂ ਪਤਾ ਹੋਣਾ। ਅਤੇ ਹੁਣ ਮੇਰਾ ਖਿਆਲ ਹੈ ਕਿ ਬਾਜੀ ਅਜ਼ਮਾ ਬੁਖਾਰੀ ਅਗਰ ਚਾਹਵੇ, ਮੈਨੂੰ ਬਸ਼ਾਰਤ ਮਸੱਲੀ ਰਾਬਤਾ ਕੀਤਾ ਹੈ, ਉਹਨੇ ਕਿਹਾ ਕਿ ਅਗਰ ਅਜ਼ਮਾ ਬੁਖਾਰੀ ਚਾਹਵੇ ਤਾਂ ਮੈਂ ਇੱਥੇ ਉਹਨਾਂ ਨੂੰ ਟਿਊਸ਼ਨ ਪੜ੍ਹਾ ਸਕਦਾ, ਅਤੇ ਉਹ ਆ ਜਾਏ ਮਾਛੀ ਵਾਲ, ਮੈਂ ਟਿਊਸ਼ਨ ਪੜ੍ਹਾ ਦਿੰਦਾ ਉਹਨਾਂ ਨੂੰ। ਅਤੇ ਇਹ ਫਾਇਰ ਵਾਲ ਅਤੇ ਫਾਈਬਰ ਵਾਲ ਦਾ ਸਾਰਾ ਫਰਕ ਜਿਹੜਾ ਕੱਢ ਦਿਆਂਗਾ ਅਤੇ ਦੱਸ ਦਿਆਂਗਾ। ਹੁਣ ਫੈਸਲਾ ਕਰਨਾ ਹੈ ਬਾਜੀ ਅਜ਼ਮਾ ਬੁਖਾਰੀ ਨੇ ਕਿ ਉਹਨਾਂ ਫਾਇਰ ਵਾਲ, ਫਾਈਬਰ ਵਾਲ ਜਾਂ ਮਾਛੀ ਵਾਲ, ਇਹ ਕਿੱਥੇ ਜਾਣਾ ਹੈ ਉਹਨਾਂ ਨੇ। ਅਗਰ ਇਹਨਾਂ ਤਿੰਨਾਂ ਥਾਵਾਂ ਦੇ ਵਿੱਚੋਂ ਚੂਜ਼ ਕਰ ਲੈਣ, ਤੇ ਇਹ ਪਹਿਲਾਂ ਸੁਣੋ ज़रा अज़मा बुखारी साहबा कहनियाँ की ने। बहुत सारे ओवरसीज़ हैं, बहुत सारे लोकल हैं, उनके मैंने स्क्रीनशॉट्स भी जो है वो साथ लगाए हैं। अब तो खैर फाइबर वॉल भी सुना है कि वफाक के पास आ गई है, मैं उनको भी लिख रही हूँ कि इसके बाद इस फाइबर वॉल के बाद अब बड़ा आसान है इनके एड्रेसेस और वो देखना। सुन लिया जी। ਤੇ ਬਹਰਹਾਲ ਇਹ ਇਹਨਾਂ ਦੀ ਹਾਲਤ ਹੈ। ਅਤੇ ਉਹ ਲੇਕਿਨ ਕੌਨਫੀਡੈਂਸ ਚੈੱਕ ਕਰੋ ਜ਼ਰਾ। ਜਿਹੜੀ ਅਸਲ ਗੱਲ ਇਹ ਹੈ ਨਾ ਵੀ ਉਹ ਉਜ਼ਮਾ ਬੁਖਾਰੀ ਸਾਹਿਬਾ ਝੂਠ ਜਿੰਨਾ ਵੀ ਮਾਰ ਰਹੇ ਨੇ ਜਾਂ ਗਲਤ ਜੋ ਵੀ ਕਹਿ ਰਹੇ ਨੇ, ਲੇਕਿਨ ਕੌਨਫੀਡੈਂਸ ਚੈੱਕ ਕਰੋ ਕਿ ਜਦੋਂ ਉਹ ਉਲਟ ਸਿੱਧੀ ਜਿਹੜੀ ਗੱਲ ਵੀ ਕਰਨੀ ਹੈ, ਜਹਾਲਤ ਦੀ ਵੀ ਕਰਨੀ ਹੈ, ਉਹ ਪੈਰ ਬੰਨ੍ਹ ਕੇ ਕਰਨੀ ਹੈ। ਲੇਕਿਨ ਹੁਣ ਅੱਗੋਂ ਇਹਨਾਂ ਦਾ ਰੌਲਾ ਬਣ ਗਿਆ ਹੈ ਕਿ ਫਲਕ ਜਿਹੜੀ ਸਨਮ ਦੀ ਭੈਣ ਹੈ, ਫਲਕ ਜਾਵੇਦ, ਉਹਨੇ ਕੋਈ ਇਹ ਇਲਜ਼ਾਮ ਲਾ ਰਹੀਆਂ ਨੇ ਕਿ ਉਹਨੇ ਕੋਈ ਵੀਡੀਓ ਮੇਰੀ ਜਾਰੀ ਕਰ ਦਿੱਤੀ। ਉਹ ਜਿਹੜੀ ਵੀਡੀਓ ਜਾਰੀ ਕੀਤੀ ਅਸੀਂ ਮੈਂ ਤਾਂ ਨਹੀਂ ਵੇਖੀ, ਜਾਰੀ ਕੀਤੀ ਜਾਂ ਨਹੀਂ ਇਹ ਵੀ ਮੈਨੂੰ ਨਹੀਂ ਪਤਾ। ਵੀਡੀਓ ਕਿਹੋ ਜਿਹੀ ਉਹ ਵੀ ਮੈਂ ਨਹੀਂ ਪਤਾ, ਲੇਕਿਨ ਜੋ ਮੈਂ ਟਵਿੱਟਰਾਂ 'ਤੇ ਦੇਖਿਆ ਹੈ, ਲੋਕਾਂ ਦੇ ਜਿਹੜੇ ਟਵੀਟਸ ਹੋਏ ਨੇ ਅਤੇ ਟਵਿੱਟਰ ਹੋਏ ਨੇ, ਉਹਦੇ ਉੱਤੇ ਇਹ ਹੀ ਨਜ਼ਰ ਆਉਣ ਡਿਆ ਹੈ ਕਿ ਉਹ ਕੋਈ ਗੰਦੀ ਵੀਡੀਓ ਹੈ। ਉਹ ਹੋ ਸਕਦਾ ਜਾਲੀ ਬਣੀ ਹੋਵੇ, ਮੈਨੂੰ ਨਹੀਂ ਪਤਾ, ਹੋ ਸਕਦਾ ਸੱਚੀ ਹੋਵੇ, ਮੈਨੂੰ ਉਹਦੇ ਬਾਰੇ ਕੋਈ ਇਲਮ ਨਹੀਂ ਕਿਉਂਕਿ ਮੈਂ ਦੇਖੀ ਨਹੀਂ ਹੈ, ਨਾ ਉੱਤੇ ਮੈਂ ਕੋਈ ਕੌਮੈਂਟ ਕਰ ਸਕਦਾ। ਉਹ ਉਹਨਾਂ ਨੇ ਵੀਡੀਓ ਜਿਹੜੀ ਜਾਰੀ ਕੀਤੀ ਹੈ ਜਾਂ ਨਹੀਂ ਕੀਤੀ ਇਹ ਵੀ ਮੈਨੂੰ ਨਹੀਂ ਪਤਾ। ਅਗਰ ਕੀਤੀ ਹੈ ਤਾਂ ਗਲਤ ਕੀਤਾ, ਵੀਡੀਓ ਤਾਂ ਜਾਰੀ ਕਰਨੀ ਨਹੀਂ ਚਾਹੀਦੀ ਕਿਸੇ ਦੀ ਇਹੋ ਜਿਹੀ, ਮੈਂ ਉਹਦੀ ਮਜ਼ੰਮਤ ਕਰਾਂਗਾ। ਲੇਕਿਨ ਇਹ ਆਂਦੇ ਨੇ ਕਿ ਉਹਨੂੰ ਮੈਂ ਹਾਈ ਕੋਰਟ ਲੈ ਕੇ ਜਾਣਾ। ਹੁਣ ਮੈਨੂੰ ਇਹ ਨਹੀਂ ਪਤਾ ਕਿ ਜਦੋਂ ਹਾਈ ਕੋਰਟ ਗਏ ਅਤੇ ਉੱਥੇ ਹਾਈ ਕੋਰਟ ਫਿਰ ਜੋ ਕੁਝ ਜੱਜਾਂ ਦੀਆਂ ਜ਼ਨਾਨੀਆਂ ਦੇ ਬਾਰੇ ਉਹਨਾਂ ਨੂੰ ਕਰਸ਼ ਅਤੇ ਪਤਾ ਨਹੀਂ ਕੀ ਕੁਛ ਦੱਸਦੀਆਂ ਰਹੀਆਂ ਨੇ, ਔਰ ਜੱਜਾਂ ਦੀਆਂ ਬੀਵੀਆਂ ਦੇ ਉੱਤੇ ਸਾਰੀਆਂ ਜਿਹੜੀਆਂ ਤੋਹਮਤਾਂ ਲਾਉਂਦੀਆਂ ਰਹੀਆਂ ਨੇ, ਉਹਦੇ ਜਵਾਬ ਵੀ ਉੱਥੇ ਮੰਗੇ ਜਾਣਗੇ ਕਿ ਨਹੀਂ, ਇਹ ਮੈਨੂੰ ਨਹੀਂ ਹੁਣ ਪਤਾ। ਬਹਰਹਾਲ ਇਹ ਵੇਖਦੇ ਹਾਂ ਅਗਲੇ ਦਿਨਾਂ ਦੇ ਵਿੱਚ ਕੀ ਹੁੰਦਾ। ਅੱਛਾ ਜੀ, ਅੱਗੋਂ ਬਾਜੀ ਮਰੀਮ ਨੇ ਆਖਿਆ ਹੈ ਕਿ ਵੱਡੀ ਮਰੀਮ ਨੇ, ਬਾਜੀ ਮਰੀਮ ਨਵਾਜ਼ ਨੇ ਭਾ ਸਫਦਰ ਵਾਲੀ, ਬਾਜੀ ਮਰੀਮ ਮਲੰਗਣੀ, ਕਿਉਂਕਿ ਆਪ ਹੀ ਮਲੰਗ ਆਉਂਦੇ ਨੇ ਭਾ ਸਫਦਰ ਨੂੰ, ਅਤੇ ਉਸ ਹਿਸਾਬ ਨਾਲ ਫਿਰ ਬਾਜੀ ਸਾਡੀ ਮਲੰਗਣੀ ਹੋਈ। ਅਤੇ ਜਿਸ ਤਰ੍ਹਾਂ ਭਾ ਸਫਦਰ ਮਲੰਗ ਹੋਇਆ ਅਤੇ ਫਿਰ ਬਾਜੀ ਮਰੀਮ ਮਲੰਗਣੀ। ਅਤੇ ਬਾਜੀ ਮਰੀਮ ਮਲੰਗਣੀ ਜਿਹੜੀ ਹੈ, ਉਹਨਾਂ ਨੇ ਆਖਿਆ ਵੀ ਲੋਕਾਂ ਨੂੰ ਜਿਹੜਾ ਮਹਾਨਾ ਬਿੱਲ ਆਉਂਦਾ ਨਾ ਬਿਜਲੀ ਦਾ, ਉਹ ਉਹਨਾਂ ਦੀ ਆਮਦਨ ਦੇ ਬਰਾਬਰ ਆ ਰਿਹਾ, ਕੋਈ ਬਹੁਤਾ ਨਹੀਂ ਆ ਰਿਹਾ।
ਇੱਕ ਤੇ ਪਾਕਿਸਤਾਨੀ ਗੱਲਬਾਜੀ ਦੀ ਠੀਕ ਹੈ, ਪਾਕਿਸਤਾਨੀ ਇੱਕ ਤੇ ਝੂਠੇ ਬੜੇ ਨੇ, ਰੌਲਾ ਵੀ ਬਹੁਤ ਪਾਉਂਦੇ ਨੇ। ਇਹ ਜਿਹੜਾ ਲੋਕੀ ਐਵੇਂ ਰੌਲਾ ਪਾਉਣ ਡਏ ਨੇ, ਐਵੇਂ ਝੂਠ ਮਾਰਨ ਡਏ ਨੇ ਕਿ ਬਿੱਲ ਬਹੁਤ ਆਉਣ ਡਏ ਨੇ, ਬਿੱਲ ਤੇ ਆਉਣ ਹੀ ਕੋਈ ਨਹੀਂ ਡਏ, ਉਹ ਤੇ ਤਨਖਾਹਾਂ ਦੇ ਬਰਾਬਰ ਆ ਰਹੇ ਨੇ। ਬਾਜੀ ਮਰੀਮ ਨੇ ਦੱਸਿਆ ਇਹ ਗੱਲ, ਕਿਤੇ ਬਾਜੀ ਮਰੀਮ ਦੱਸ ਦਿੰਦੀ ਨਾ, ਉਹ ਜਿਹਦੀ 25,000 ਤਨਖਾਹ ਹੈ, ਉਹਨੂੰ ਬਾਜੀ ਮਰੀਮ ਕੋ ਤਨਖਾਹ ਦੇ ਬਰਾਬਰ ਬਿੱਲ ਸਮਝਾ ਦਿੰਦੀ ਨਾ ਵੀ 16,000 ਉਹਦਾ ਬਿੱਲ ਆਇਆ ਸੀ, ਚੇਤੇ ਕਰੋ। ਪਹਿਲੇ ਮਹੀਨੇ ਦਾ ਕਰਜ਼ਾ ਲੈ ਕੇ ਉਹਨੇ ਅਦਾ ਕੀਤਾ, ਦੂਜੇ ਮਹੀਨੇ ਫਿਰ 16 ਆ ਗਿਆ। ਜੇ ਉਹ ਚਲੋ ਪਹਿਲੇ ਮਹੀਨੇ ਵਾਲੇ ਨੂੰ ਭੁੱਲ ਵੀ ਜਾਓ, ਫਿਰ ਉਹ 16,000 25,000 ਦੀ ਤਨਖਾਹ 'ਚੋਂ ਅਦਾ ਕਰਦਾ ਅਤੇ ਪਿੱਛੇ ਰਹਿ ਗਿਆ 9,000 ਰੁਪਈਆ। 9,000 ਰੁਪਈਏ 'ਚ ਉਹਨੇ ਆਟਾ ਵੀ ਲਿਆਉਣਾ, ਘਿਓ ਵੀ ਲਿਆਉਣਾ, ਚੀਨੀ ਵੀ ਲਿਆਉਣੀ ਹੈ। ਉਹਨੇ ਕੋਈ ਆਪਣਾ, ਮੇਰਾ ਮਤਲਬ ਹੈ ਕਿ ਕੋਈ ਹੋਰ ਵੀ ਜਿਹੜੀ ਖਾਣ ਪੀਣ ਦਾ ਸਬਜ਼ੀ, ਦਾਲ, ਕੋਈ ਗੋਸ਼ਤ, ਕੋਈ ਬੱਚਿਆਂ ਵਾਸਤੇ ਲਿਆਏਗਾ, ਕੋਈ ਸਾਬਣ ਨਹਾਉਣ ਵਾਸਤੇ, ਕੋਈ ਹੋਰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਵੀ ਕਰੇਗਾ। ਉਹ 9,000 'ਚ ਉਹਨੇ ਕਿਵੇਂ ਕਰਨੀ ਹੈ, ਅਤੇ ਇਹ ਤਨਖਾਹਾਂ ਦੇ ਬਰਾਬਰ ਬਿੱਲ ਕਿੱਥੋਂ ਆਉਂਦਾ ਹੈ? ਬਾਜੀ ਅਗਰ ਉਹਨੂੰ ਸਮਝਾ ਦਿੰਦੀ ਨਾ, ਤੇ ਉਹ ਵਿਚਾਰਾ ਮੰਡੀ ਬੌਦੀਨ ਦੇ ਵਿੱਚ ਜ਼ਹਿਰ ਦੀਆਂ ਗੋਲੀਆਂ ਖਾ ਕੇ ਤੇ ਆਪਣੀ ਜ਼ਿੰਦਗੀ ਖ਼ਤਮ ਨਾ ਕਰਦਾ। ਬਾਜੀ ਨੇ ਮੇਰਾ ਖਿਆਲ ਹੈ ਟਾਈਮ ਨਾਲ ਬਿਆਨ ਨਹੀਂ ਦਿੱਤਾ, ਇਹ ਬਿਆਨ ਕਿਤੇ 4 ਦਿਨ ਪਹਿਲਾਂ ਦਿੰਦੇ ਨਾ, ਤੇ ਬਾਜੀ ਨੇ ਉਹ ਬੰਦਾ ਬਚ ਜਾਣਾ ਸੀ। ਅੱਛਾ, ਇਹ ਹੁਣ ਜਿਹੜੀ ਮੈਂ ਸਾਰੀ ਗੱਲ ਕੀਤੀ ਹੈ, ਇਹ ਕਈ ਸਾਡੇ ਪਿੰਡਾਂ ਦਿਆਂ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਨੇ ਵੀ ਮੈਂ ਕਿਹੋ ਜਿਹੀਆਂ ਗੱਲਾਂ ਕਰਦਾ। ਇਹ ਬਾਜੀ ਦਾ ਮਜ਼ਾਕ ਉਡਾਉਣ ਡਿਆ। ਮੈਨੂੰ ਵੀ ਪਤਾ ਵੀ ਤਨਖਾਹਾਂ ਦੇ ਬਰਾਬਰ ਬਿੱਲ ਨਹੀਂ ਆਉਂਦੇ, ਇਹ ਮੈਨੂੰ ਸਾਰੀ ਗੱਲ ਦਾ ਪਤਾ ਹੈ, ਲੇਕਿਨ ਇਹ ਮੈਂ ਬਾਜੀ ਦਾ ਹੁਣ ਮਖੌਲ ਉਡਾਉਣ ਡਿਆ ਵੀ ਵੇਖੋ ਕਿਹੋ ਜਿਹੀਆਂ ਝੱਲੀਆਂ ਗੱਲਾਂ ਕਰਦੀ ਹੈ। ਵਾਕਿਆ ਹੀ ਫਿਰ ਮਲੰਗਣੀ ਹੋਈ ਨਾ, ਭਾ ਸਫਦਰ ਤੇ ਮਲੰਗ ਹੈ ਕਿ ਨਹੀਂ, ਲੇਕਿਨ ਬਾਜੀ ਸਾਡੀ ਵਾਕਈ ਮਲੰਗਣੀ ਹੈ। ਅੱਛਾ ਜੀ, ਮੁਲਕ ਬਹਿਰਾਨ ਦਾ ਸ਼ਿਕਾਰ ਹੈ। ਸਟੈਬਲਿਸ਼ਮੈਂਟ ਔਰ ਇਮਰਾਨ ਖਾਨ ਨੂੰ ਟੇਬਲ ਤੇ ਆ ਕੇ ਸੰਜੀਦਾ ਮੁਜ਼ਾਕਰਾਤ ਕਰਨੇ ਚਾਹੀਦੇ ਨੇ। ਇਹ ਹੁਣ ਉਹ ਆਂਦੇ ਨੇ ਜਿਹੜੇ ਆਂਦੇ ਸਨ ਵੀ ਇਮਰਾਨ ਖਾਨ ਖਤਮ ਹੋ ਗਿਆ, ਕਹਾਣੀ ਖਤਮ ਹੋ ਗਈ। ਨਜਮ ਸੇਠੀ ਸਾਹਿਬ ਪਿਛਲੇ ਕਈ ਸਾਲਾਂ ਤੋਂ ਆਂਦੇ ਸਨ ਖਤਮ ਕਹਾਣੀ। ਇਹ ਉਹਨਾਂ ਲੋਕਾਂ 'ਚੋਂ ਦੋਸਤ ਨੇ ਜਿਹੜੇ ਹੁਣ ਆਂਦੇ ਨੇ ਵੀ ਬਹਿ ਕੇ ਮੁਜ਼ਾਕਰਾਤ ਕਰੋ, ਵਕਤ ਹੈ ਗੱਲ ਕਰਨ ਦਾ, ਪਾਕਿਸਤਾਨ ਗਾਂ ਨਹੀਂ ਤੁਰ ਸਕਦਾ। ਸਟੈਬਲਿਸ਼ਮੈਂਟ ਨੂੰ ਦੱਸਣ ਡਏ ਨੇ ਕਿ ਇਮਰਾਨ ਖਾਨ ਤੋਂ ਬਗੈਰ ਕੋਈ ਚਾਰਾ ਹੁਣ ਗਾਂ ਨਹੀਂ ਹੈਗਾ। ਚਲੋ ਚੰਗਾ, ਲੇਟ ਗੱਲ ਸਮਝ ਆਉਣ ਡਈ ਹੈ, ਫਿਰ ਵੀ ਆਉਣ ਡਈ। ਇਮਰਾਨ ਖਾਨ ਦੇ ਖਿਲਾਫ ਕੋਈ ਕਰਪਸ਼ਨ ਦੀ ਫਾਈਲ ਨਹੀਂ ਬਣ ਸਕਦੀ, ਇਹ ਹਬੀਬ ਅਕਰਮ ਸਾਹਿਬ ਦਾ ਕਹਿਣਾ। ਉਹ ਆਂਦੇ ਨੇ ਕਿ ਮਸਲਾ ਇਹ ਹੈ ਕਿ ਇਮਰਾਨ ਖਾਨ ਦੇ ਖਿਲਾਫ ਕੋਈ ਕਰਪਸ਼ਨ ਦੀ ਫਾਈਲ ਨਹੀਂ ਬਣਦੀ। ਇੱਕ ਵਾਰੀ ਗਲਤੀ ਨਾਲ ਇਮਰਾਨ ਖਾਨ ਦੇ ਘਰ ਦੇ ਉੱਤੇ ਪਾਰਟੀ ਦੇ ਜਾਂ ਕਿਸੇ ਹੋਰ ਅਕਾਊਂਟ ਤੋਂ 26 ਲੱਖ ਰੁਪਏ, ਉੱਥੇ ਕੰਮ ਹੋ ਰਿਹਾ ਸੀ, ਬਿੱਲ ਕੋਈ 26 ਲੱਖ ਦਾ ਜਿਹੜਾ ਉਹ ਗਲਤੀ ਨਾਲ ਦੂਜੇ ਅਕਾਊਂਟ ਤੋਂ ਚਲਾ ਗਿਆ, ਜਿਹੜਾ ਪਾਰਟੀ ਜਾਂ ਕਿਸੇ ਹੋਰ ਸ਼ੋਬੇ ਦਾ ਅਕਾਊਂਟ ਸੀ। ਇਮਰਾਨ ਖਾਨ ਨੂੰ ਪਤਾ ਲੱਗਾ, ਉਹਨੇ ਗੁੱਸਾ ਕੀਤਾ ਅਤੇ ਵਾਪਸ 28 ਲੱਖ ਰੁਪਈਆ ਜਿਹੜਾ ਉਸ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾਇਆ ਆਪਣੇ ਜ਼ਾਤੀ ਅਕਾਊਂਟ ਦੇ ਵਿੱਚੋਂ। ਕਿਉਂਕਿ ਉਹ ਮਾਲ ਪਾਣੀ ਖਾਂਦਾ ਨਹੀਂ, ਕਰਪਸ਼ਨ ਨਹੀਂ ਕਰਦਾ, ਉਹਦੀ ਫਾਈਲ ਨਹੀਂ ਬਣੀ ਅਤੇ ਇਸਟੈਬਲਿਸ਼ਮੈਂਟ ਦੇ ਕੋਲੋਂ ਕੰਟਰੋਲ ਨਹੀਂ ਹੁੰਦਾ। ਇਸੇ ਤੋਂ ਭੈੜਾ ਲੱਗਦਾ। ਜਿਹੜਾ ਵੀ ਇਸਟੈਬਲਿਸ਼ਮੈਂਟ ਨੂੰ ਬਹੁਤਾ ਭੈੜਾ ਲੱਗੇਗਾ, ਇਹ ਚੇਤੇ ਕਰ ਲਿਓ ਵੀ ਉਹ ਫਿਰ ਇਸਟੈਬਲਿਸ਼ਮੈਂਟ ਦੇ ਕੋਲੋਂ ਕਿਸੇ ਸੂਰਤ ਵੀ ਬਲੈਕਮੇਲ ਨਹੀਂ ਹੁੰਦਾ। ਇਸ ਵਜ੍ਹਾ ਤੋਂ ਇਹ ਕੰਮ ਹੁੰਦਾ ਜੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹਕੂਮਤ ਦੀ ਹਸੀਅਤ ਇੱਕ ਪੋਸਟ ਆਫਿਸ ਜਿੰਨੀ ਹੈ, ਔਰ ਇਮਰਾਨ ਖਾਨ ਔਰ ਇਸਟੈਬਲਿਸ਼ਮੈਂਟ ਦੀ ਲੜਾਈ ਦਾ ਬੈਨੀਫਿਸ਼ਰੀ ਜਿਹੜੀ ਹੈ ਉਹ ਇਹ ਮੌਜੂਦਾ ਹਕੂਮਤ ਹੈ। ਮੁਨੀਬ ਫਾਰੂਕ ਸਾਹਿਬ ਨੇ ਬੜਾ ਅਹਿਮ ਬਿਆਨ ਦਿੱਤਾ। ਉਹਨਾਂ ਕਿਹਾ ਜਿਹੜਾ ਇੱਜ਼ਤ ਔਰ ਨਿਕਾਹ ਵਾਲਾ ਸਾਰਾ ਗੰਦਾ ਕੇਸ ਸੀ ਨਾ, ਉਹ ਮਿਲਟਰੀ ਇਸਟੈਬਲਿਸ਼ਮੈਂਟ ਨੇ ਬਣਾਇਆ, ਹਕੂਮਤ ਨੇ ਨਹੀਂ ਬਣਾਇਆ। ਹਕੂਮਤ ਤੇ ਪੋਸਟ ਆਫਿਸ ਹੈ ਜੋ ਪਿੱਛੋਂ ਮਿਲਟਰੀ ਇਸਟੈਬਲਿਸ਼ਮੈਂਟ ਆਂਦੀ ਹੈ ਉਹ ਕਰ ਦਿੰਦੇ ਨੇ, ਕਿਉਂਕਿ ਇਮਰਾਨ ਖਾਨ ਔਰ ਇਸਟੈਬਲਿਸ਼ਮੈਂਟ ਦੀ ਲੜਾਈ ਦਾ ਜਿਹੜਾ ਫਾਇਦਾ ਹੈ ਉਹ ਮੌਜੂਦਾ ਹਕੂਮਤ ਨੂੰ ਮਿਲ ਰਿਹਾ। ਇਸ ਲਈ ਉਹ ਪੋਸਟ ਆਫਿਸ ਬਣ ਕੇ ਜਿਹੜੀ ਗੱਲ ਉਹਨਾਂ ਨੂੰ ਇਸਟੈਬਲਿਸ਼ਮੈਂਟ ਕਹਿੰਦੀ ਹੈ ਉਹ ਕਰੀ ਜਾਂਦੇ ਨੇ, ਲੇਕਿਨ ਹਕੂਮਤ ਆਪ ਕੋਈ ਕੇਸ ਨਹੀਂ ਸ਼ੁਰੂ ਕਰਨ ਡਈ। ਇਹ ਸਾਰੇ ਕੇਸ ਪਿੱਛੇ ਬੈਠੀ ਮਿਲਟਰੀ ਇਸਟੈਬਲਿਸ਼ਮੈਂਟ ਕਰਨ ਡਈ ਹੈ। ਇਹ ਤਾਂ ਬੜਾ ਵੱਡਾ ਬਿਆਨ ਦਿੱਤਾ ਹੈ ਮੁਨੀਬ ਫਾਰੂਕ ਸਾਹਿਬ ਨੇ। ਹੈ ਉਹ ਰਿਪਰੈਜ਼ੈਂਟੇਟਿਵ ਜਨਾਬ ਇਸਟੈਬਲਿਸ਼ਮੈਂਟ ਦੇ, ਪਰ ਉਹ ਤਾਂ ਇਸਟੈਬਲਿਸ਼ਮੈਂਟ ਨੂੰ ਹੀ ਗੰਦਾ ਕਰਨ ਡਏ ਨੇ। ਮਤਲਬ ਉਹਨਾਂ ਦਾ ਕਹਿਣ ਦਾ ਵੀ ਇਹ ਸਾਰੇ ਗੰਦੇ ਕੇਸ ਜਿਹੜੇ ਨੇ ਇਹ ਮੁਨੀਬ ਫਾਰੂਕ ਸਾਹਿਬ ਗਵਾਹੀ ਪਾਉਣ ਡਏ ਨੇ ਕਿ ਇਹ ਇਸਟੈਬਲਿਸ਼ਮੈਂਟ ਨੇ ਬਣਾਏ ਨੇ। ਅੱਛਾ ਜੀ, ਅਗਲੀ ਖਬਰ ਹੈ ਬਾਜੀ ਮਰੀਮ ਨਵਾਜ਼ ਮਲੰਗਣੀ ਜਿਹੜੀ ਉਹ ਗੁੱਸੇ 'ਚ ਆ ਗਈ ਹੈ। ਸਾਨੂੰ ਦੱਸਿਆ ਮਰੀਮ ਔਰੰਗਜ਼ੇਬ ਸਾਹਿਬਾ ਨੇ। ਉਹਨਾਂ ਕਿਹਾ ਜੀ ਕਿ ਮਰੀਮ ਨਵਾਜ਼ ਅਦਲੀਆ ਦੇ ਜੱਜਾਂ ਦੇ ਐਸੇ ਫੈਸਲੇ ਜਿਨ੍ਹਾਂ ਦੇ ਨਾਲ ਅਦਮੇ ਇਸਤਹਿਕਾਮ ਆ ਸਕਦਾ ਹੈ, ਉਹਨਾਂ ਦੀ ਵਜ੍ਹਾ ਤੋਂ ਇਸਤਹਿਕਾਮ ਦਾ ਲਫ਼ਜ਼ ਅੱਜ ਕੱਲ੍ਹ ਬੜਾ ਚੱਲਦਾ ਹੈ। ਤਹਿਰੀਕ ਇਸਤਹਿਕਾਮ, ਆਪਰੇਸ਼ਨ ਅਜ਼ਮੇ ਇਸਤਹਿਕਾਮ, ਅਦਮੇ ਇਸਤਹਿਕਾਮ, ਜ਼ਰਾ ਚੈੱਕ ਕਰੋ। ਉਹ ਆਉਂਦੀਆਂ ਨੇ ਜਿਨ੍ਹਾਂ ਨਾਲ ਅਦਮੇ ਇਸਤਹਿਕਾਮ ਆਵੇ, ਮਤਲਬ ਕਿ ਬਾਜੀ ਦੀ ਰੋਜ਼ੀ ਰੋਟੀ ਦੇ ਉੱਤੇ ਫਰਕ ਆਵੇ, ਬਾਜੀ ਦੀ ਟਿਕਟੌਕ ਦੀ ਵੀਡੀਓ ਖਤਮ ਹੋਵੇ, ਉਹਨਾਂ ਮਾਮਲਿਆਂ ਦੇ ਜਿਹੜੇ ਐਸੇ ਫੈਸਲੇ ਕਰ ਰਹੇ ਨੇ ਉਹਨਾਂ ਦੇ ਖਿਲਾਫ ਬਾਜੀ ਬਹੁਤ ਜ਼ਿਆਦਾ ਹੈ। ਬਾਜੀ ਨੂੰ ਬੜਾ ਗੁੱਸਾ ਹੈ ਐਸੇ ਫੈਸਲਿਆਂ ਦੇ ਉੱਤੇ, ਔਰ ਬਾਜੀ ਸਮਝਦੀ ਹੈ ਕਿ ਅਦਲੀਆ ਨੂੰ ਇਹੋ ਜਿਹੇ ਫੈਸਲੇ ਜਿਹੜੇ ਨੇ ਉਹ ਨਹੀਂ ਦੇਣੇ ਚਾਹੀਦੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬਿਹਾਰ ਹਿੰਦੁਸਤਾਨ ਤੋਂ, ਉੱਥੋਂ ਦੇ ਵਜ਼ੀਰ ਆਲਾ ਨਤੀਸ਼ ਕੁਮਾਰ, ਉਹਨਾਂ ਇੱਕ ਵਾਰੀ ਫਿਰ ਅਸੈਂਬਲੀ ਦੇ ਵਿੱਚ ਕਾਬਲੇ ਇਤਰਾਜ਼ ਤਬਸਰਾ ਕੀਤਾ ਅਤੇ ਅਸੈਂਬਲੀ 'ਚ ਇੱਕ ਖਾਤੂਨ ਜਿਹੜੀ ਕਿ ਜ਼ਾਹਿਰ ਹੈ ਉਹਨਾਂ ਦੀ ਅਪੋਜੀਸ਼ਨ ਪਾਰਟੀ ਦੀ MLA ਹੈ, ਔਰ ਰੇਖਾ ਪਾਸਵਾਨ ਉਹਦਾ ਨਾਂ ਹੈ। ਉਹਨਾਂ ਨੂੰ ਅਗਰ ਮੈਂ ਨਾਂ ਗਲਤ ਪ੍ਰੋਨਾਊਂਸ ਕੀਤਾ ਤਾਂ ਮਾਜ਼ਰਤ। ਉਹਨਾਂ ਨੇ ਕਿਹਾ ਕਿ ਅਰੇ ਮਹਿਲਾ, ਇਹ ਔਰਤ
ਤੈਨੂੰ ਕੀ ਪਤਾ, ਤੈਨੂੰ ਕਿਸੇ ਗੱਲ ਦਾ ਪਤਾ ਹੋਵੇ ਤੇ ਤੂੰ ਗੱਲ ਕਰੇ ਨਾ। ਤੇ ਉਹਨਾਂ ਦੇ ਇਹ ਜਿਹੜੇ ਉਹਨਾਂ ਦੇ ਰਿਮਾਰਕਸ ਨੇ ਉੱਤੇ ਹਿੰਦੁਸਤਾਨ ਦੇ ਵਿੱਚ ਬੜੀ ਇਸ ਵੇਲੇ ਲੇਦੇ ਹੋ ਰਹੀ ਹੈ। ਪਾਕਿਸਤਾਨ 'ਚ ਵੀ ਲੋਕੀ ਇਹੋ ਜਿਹੇ ਰਿਮਾਰਕਸ ਦਿੰਦੇ ਨੇ, ਪਤਾ ਨਹੀਂ ਅਕਲ ਕਿੱਥੇ ਘਾਹ ਚਰਨ ਗਈ ਲੋਕਾਂ ਦੀ। ਜ਼ਨਾਨੀਆਂ ਜਿਹੜੀਆਂ ਨੇ ਉਹ ਹਰ ਕੰਮ ਦੇ ਵਿੱਚ ਇਸ ਵੇਲੇ ਬੰਦਿਆਂ ਦੇ ਬਰਾਬਰ ਦੀ ਅਕਲ ਰੱਖੀ ਖੜੀਆਂ ਨੇ, ਔਰ ਉਨੀ ਅਕਲ ਰੱਬ ਨੇ ਉਹਨਾਂ ਨੂੰ ਵੀ ਦਿੱਤੀ ਹੈ। ਕੁਝ ਥੋੜ੍ਹਾ ਜਿਹਾ ਤੁਸੀਂ ਜਿਹੜਾ ਨਾ ਖਿਆਲ ਕਰਿਆ ਕਰੋ ਜਦੋਂ ਗੱਲ ਕਰਦੇ ਜੇ। ਅੱਛਾ ਜੀ, ਹੁਣ ਤੁਹਾਡੇ ਅੱਗੇ ਚਿੱਠੀ ਪੱਤਰ ਰੱਖਣ ਤੋਂ ਪਹਿਲਾਂ ਇੱਕ ਦੋ ਖਬਰਾਂ ਮੈਂ ਕੁਇਕਲੀ ਰੱਖਦੇ ਹਾਂ ਤੁਹਾਨੂੰ ਹੋਰ। ਰਫੀਕ ਸਾਡਾ ਰਿਸੈਪਸ਼ਨਿਸਟ ਪਾਕਿਸਤਾਨ ਤਹਿਰੀਕ ਇਨਸਾਫ ਦਾ ਰਿਸੈਪਸ਼ਨਿਸਟ ਦੇ ਤੌਰ ਤੇ ਨੌਕਰੀ ਕਰਦਾ, ਤਨਖਾਹ ਮਿਲਦੀ ਹੈ, ਆਪਣੀ ਰੋਜ਼ੀ ਰੋਟੀ ਜਿਸ ਤਰ੍ਹਾਂ ਹਰ ਬੰਦਾ ਕਿਤੇ ਨੌਕਰੀ ਕਰਦਾ, ਉਹ ਵੀ ਪਾਕਿਸਤਾਨ ਤਹਿਰੀਕ ਇਨਸਾਫ 'ਚ ਨੌਕਰੀ ਕਰਦਾ। ਉਸ ਰਿਸੈਪਸ਼ਨਿਸਟ ਦੇ ਉੱਤੇ ਸਿਰਫ ਆਪਣਾ ਸਿਆਸੀ ਏਜੰਡਾ ਪੂਰਾ ਕਰਨ ਵਾਸਤੇ ਪਰਚਾ ਦੇ ਕੇ ਪੀਕਾ ਐਕਟ ਦਾ, ਤੇ ਉਹਨੂੰ ਜਨਾਬ ਵਾਲਾ ਹਵਾਲਾਤ ਭੇਜੇ ਤੇ ਹੱਥਕੜੀਆਂ ਲਾ ਕੇ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਰਿਸੈਪਸ਼ਨਿਸਟ ਨੂੰ, ਜਿਵੇਂ ਉਹ ਬਹੁਤ ਵੱਡਾ ਦਹਿਸ਼ਤਗਰਦ ਹੋਵੇ। ਸ਼ਰਮ ਹੈ ਕਿ ਕੋਈ ਸਾਨੂੰ ਆਉਣ ਨਹੀਂ ਡਈ ਤੇ ਨਾ ਸਾਨੂੰ ਕੋਈ ਆਉਣੀ ਹੈ। ਅੱਛਾ ਜੀ, ਅਗਲੀ ਤੁਹਾਡੇ ਚਿੱਠੀ ਪੱਤਰ ਰੱਖਦੇ। ਪਹਿਲਾਂ ਤੇ ਇਹਨਾਂ ਨੇ ਕਿਹਾ ਕਿ ਜੀ ਅਸੀਂ ਆਸਮਾ ਉਸਮਾਨ ਸਾਹਿਬਾ ਨੇ, ਉਹਨਾਂ ਨੇ ਕਿਹਾ ਕਿ ਜੀ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜੱਜਾਂ ਦੇ ਜਿਹੜੇ ਇਨਸਾਫ ਦੇ ਨਾਲ ਖੜੇ ਨੇ ਤੇ ਇਨਸਾਫ ਦੇ ਫੈਸਲੇ ਦੇ ਰਹੇ ਨੇ। ਉਹਨਾਂ ਨੇ ਜਸਟਿਸ ਆਲੀਆ ਨੀਲਮ ਸਾਹਿਬਾ ਤੇ ਜਸਟਿਸ ਅਤਰ ਮਿੰਲਾ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ। ਉਹਨਾਂ ਨੂੰ ਆਖਿਆ ਕਿ ਅਸੀਂ ਮਸ਼ਕੂਰ ਹੈ ਕਿ ਤੁਸੀਂ ਇੰਟਰਨੈਸ਼ਨਲ ਪਲੇਟਫਾਰਮ ਤੇ ਖੜੇ ਹੋ ਕੇ ਵੀ ਇਨਸਾਫ ਦੀ ਔਰ ਅਸੂਲ ਦੀ ਗੱਲ ਕਰ ਰਹੇ ਹੋ। ਅੱਛਾ ਜੀ, ਅਗਲੀ ਜਿਹੜੀ ਚਿੱਠੀ ਪੱਤਰ ਹੈ ਤੁਹਾਡਾ ਉਹ ਹੈ ਜੀ ਕਿ ਇਮਰਾਨ ਖਾਨ ਨਵੇਂ ਕੰਮ ਕਰਦੇ ਨੇ, ਤੇ ਹੁਣ ਅਗਰ ਇਮਰਾਨ ਖਾਨ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਬਣ ਗਏ ਤਾਂ ਫਿਰ ਮਰੀਮ ਸਾਹਿਬਾ ਇੱਥੇ ਪੰਜਾਬ ਦੇ ਵਿੱਚ ਕਿਸੇ ਕਾਲਜ ਦੀ ਆਨਰੇਰੀ ਪ੍ਰਿੰਸੀਪਲ ਬਣੇਗੀ ਆਪੇ ਹੀ ਨੋਟੀਫਿਕੇਸ਼ਨ ਕਰਕੇ। ਔਰ ਲੱਗਦਾ ਤਾਂ ਇੰਝ ਹੀ ਹੈ, ਬਾਜੀ ਨੇ ਕਿਹੜਾ, ਬਾਜੀ ਤਾਂ ਪਹਿਲੇ ਵਰਦੀਆਂ ਪਾ ਕੇ ਫਿਰਦੀ ਰਹਿੰਦੀ ਹੈ, ਬਾਜੀ ਨੇ ਕਰਨਾ ਇਹੋ ਜਿਹਾ ਹੀ ਕੰਮ ਹੈ। ਲੇਕਿਨ ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਪਤਾ ਨਹੀਂ ਜ਼ੁਲਫੀ ਬੁਖਾਰੀ ਸਾਹਿਬ ਦੇ ਨਾਲ ਜਿਹੜਾ ਮਨਸੂਬ ਕਰਕੇ ਬਿਆਨ ਕਿਉਂ ਚਲਾ ਦਿੱਤਾ ਗਿਆ। ਐਸਾ ਕੋਈ ਫੈਸਲਾ ਅਜੇ ਹੋਇਆ ਨਹੀਂ। ਮੈਂ ਕੱਲ੍ਹ ਵੀ ਤੁਹਾਨੂੰ ਦੱਸਿਆ ਸੀ ਕਿ ਇਹ ਫੈਸਲਾ ਅਜੇ ਹੋਇਆ ਨਹੀਂ। ਜਦੋਂ ਫੈਸਲਾ ਹੋਏਗਾ ਉਦੋਂ ਦੱਸਾਂਗੇ ਕਿ ਇਮਰਾਨ ਖਾਨ ਵਾਕਈ ਆਕਸਫੋਰਡ ਦਾ ਇਲੈਕਸ਼ਨ ਲੜਨਗੇ ਜਾਂ ਨਹੀਂ। ਇਹ ਕੋਈ ਫੈਸਲਾ ਅਜੇ ਤੱਕ ਇਮਰਾਨ ਖਾਨ ਨੇ ਕੀਤਾ ਨਹੀਂ। ਉਹ ਪਤਾ ਨਹੀਂ ਸਾਰਿਆਂ ਨੇ ਖਬਰ ਕਿਸ ਤਰ੍ਹਾਂ ਲਾਤੀ। ਹਾਂ, ਲੇਕਿਨ ਇਹਦੇ ਉੱਤੇ ਜੇਲ੍ਹ ਤੋਂ ਬਾਹਰ ਇਸ ਗੱਲ ਦਾ ਗੌਰ ਕੀਤਾ ਜਾ ਰਿਹਾ ਸਾਰੇ ਲੋਕ ਅਸੀਂ ਕਿ ਹੋ ਸਕਦਾ ਹੈ ਇਮਰਾਨ ਖਾਨ ਦੇ ਕਾਗਜ਼ਾਤ ਜਮ੍ਹਾਂ ਕਰਵਾਈਏ ਅਸੀਂ ਲੋਕ ਉੱਥੇ, ਲੇਕਿਨ ਇਹਦੇ ਤੇ ਕੋਈ ਅਜੇ ਤੱਕ ਫੈਸਲਾ ਹੋਇਆ ਨਹੀਂ ਹੈ। ਅੱਛਾ ਜੀ, ਬੁਜ਼ਦਾਰ ਸਾਹਿਬ ਦੇ ਉੱਤੇ ਯਾਸਮੀਨ ਅਖਤਰ ਸਾਹਿਬਾ ਨੇ ਕਿਹਾ ਹੈ ਕਿ ਅੱਛਾ ਪਿਛਲਾ ਕਮੈਂਟ ਜਿਹੜਾ ਉਹ ਗੁਲਾਮ ਆਮਨਾ ਮੰਜ਼ੂਰ ਸਾਹਿਬਾ ਨੇ, ਗੁਲ ਆਮਨਾ ਮੰਜ਼ੂਰ ਸ਼ਾਇਦ, ਮੈਨੂੰ ਹੁਣ ਸਮਝ ਨਹੀਂ ਆ ਰਹੀ ਕਿ ਪਤਾ ਨਹੀਂ ਗੁਲਾਮ ਇਨਾਮ ਮੰਜ਼ੂਰ ਸਾਹਿਬ ਨੇ ਨਾ, ਜ਼ਰਾ ਸਪੈਲਿੰਗ ਜ਼ਰਾ ਥੋੜ੍ਹੇ ਜਿਹੇ ਅੱਗੇ ਪਿੱਛੇ ਕੀਤੇ ਨੇ ਇਹਨਾਂ ਨੇ। ਤੇ ਬਹਰਹਾਲ ਯਾਸਮੀਨ ਮੁਖਤਾਰ ਸਾਹਿਬਾ ਨੇ ਅਗਲਾ ਕਮੈਂਟ ਕੀਤਾ। ਉਹਨਾਂ ਕਿ ਜਦੋਂ ਇਹ ਵਜ਼ੀਰ ਆਲਾ ਸੀ ਉਦੋਂ ਵੀ ਬੜਾ ਮੀਸਣਾ ਸੀ ਜਿਹਾ ਸੀ, ਅਜੀਬ ਹੀ ਲੱਗਦਾ ਸੀ ਉਸ ਵੇਲੇ ਵੀ। ਚਲੋ ਬਹਰਹਾਲ ਜਿਹੋ ਜਿਹਾ ਵੀ ਲੱਗਦਾ ਸੀ ਜੀ, ਇਸ ਵੇਲੇ ਅੰਬ ਤੇ ਠੰਡੇ ਕਰਨ ਡਿਆ ਆਪਣੇ ਬੈਠਾ। ਤੇ ਇਹ ਬੁਜ਼ਦਾਰ ਸਾਹਿਬ ਦੀ ਗੱਲ ਹੋਣ ਡਈ ਜਿਨ੍ਹਾਂ ਦੀ ਕੱਲ੍ਹ ਵੀਡੀਓ ਆਈ ਸੀ ਅੰਬ ਠੰਡੇ ਕਰਨ ਦੀ। ਅੱਛਾ ਜੀ, ਅਗਲੀ ਖਬਰ, ਅਗਲਾ ਜਿਹੜਾ ਚਿੱਠੀ ਪੱਤਰ ਹੈ ਉਹ ਆਲੀਆ ਹਮਜ਼ਾ ਦੀ ਬੇਟੀ ਦੇ ਬਾਰੇ। ਉਹਨਾਂ ਆਖਿਆ ਜੀ ਉਹਦੀ ਵੀਡੀਓ ਵੇਖੀ ਹੈ, ਮਾਂ ਦੇ ਘਰ ਹੋਣ ਦੀ ਵਜ੍ਹਾ ਤੋਂ ਜਿਸ ਤਰ੍ਹਾਂ ਉਸ ਬੱਚੀ ਦੀ ਜ਼ਿੰਦਗੀ ਮੁਤਾਸਰ ਹੋਈ, ਉਹਦੀ ਤਾਲੀਮ ਮੁਤਾਸਰ ਹੋਈ ਹੈ, ਸਾਲ ਪੂਰਾ ਜ਼ਾਇਆ ਹੋ ਗਿਆ ਬੱਚੀ ਦਾ, ਬੜਾ ਦੁੱਖ ਹੋਇਆ। ਤੇ ਆਲੀਆ ਹਮਜ਼ਾ ਵਾਸਤੇ ਆਵਾਜ਼ ਬੁਲੰਦ ਕਰੋ। ਬਿਲਕੁਲ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ, ਤੁਹਾਨੂੰ ਵੀ। ਇਹ ਤੁਹਾਨੂੰ ਅੰਦਾਜ਼ਾ ਨਹੀਂ ਕਿ ਬੱਚਿਆਂ ਦੇ ਉੱਤੇ ਕੀ ਬੀਤੀ ਹੋਏਗੀ ਜਦੋਂ ਵੀ ਕਿਸੇ ਦੇ ਘਰ ਵਾਲੇ ਨੂੰ ਕੋਈ ਅਗਵਾ ਕਰ ਲੈਂਦੇ ਨੇ, ਜੀ ਨੂੰ, ਕਿਸੇ ਨੂੰ ਵੀ, ਉਹ ਮਾਂ ਹੈ, ਪਿਓ ਹੈ, ਭਰਾ ਹੈ, ਪੁੱਤਰ ਹੈ, ਕੋਈ ਵੀ ਹੈ, ਤੇ ਸੋਚੋ ਪੂਰਾ ਘਰ ਜਿਹੜਾ ਉਹਨੂੰ ਸੂਲੀ ਤੇ ਲਟਕਾ ਦਿੰਦੇ ਨੇ। ਤੇ ਇਹ ਮਾਮਲਾ ਤੁਹਾਡੇ ਸਾਹਮਣੇ ਹੀ ਨੇ। ਬਹਰਹਾਲ ਸਾਡੀਆਂ ਦੁਆਵਾਂ ਤੇ ਸਾਡੀ ਆਵਾਜ਼ ਇਹਨਾਂ ਦੇ ਨਾਲ ਹੈ। ਤੇ ਬਹਰਹਾਲ ਜੀ, ਹੁਣ ਹੋਰ ਵੀ ਕੋਈ ਚੀਜ਼ਾਂ ਹੈ ਸਨ, ਲੇਕਿਨ ਵੀਲੌਗ ਫਿਰ ਲੰਬਾ ਹੋ ਜਾਂਦਾ ਤੇ ਮੈਨੂੰ ਜਿਹੜਾ ਹੁਣ ਇਹਦੇ ਨਾਲ ਹੀ ਇਜਾਜ਼ਤ ਦਿਓ ਤੇ ਰੱਬ ਰਾਖਾ।